ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਤੋਂ ਕਾਂਗਰਸਮੈਨ ਕੈਵਿਨ ਮਕਾਰਥੀ ਉਹਨਾਂ ਨੇ ਆਪਣੀ ਜੀਓਪੀ ਨੋਮੀਨੇਸ਼ਨ ਹਾਊਸ ਸਪੀਕਰ ਦੇ ਵਿਨ ਕਰ ਲਈ ਹੈਗੀ ਆ। ਈਵਨ ਦੋ ਹਾਊਸ ਦੇ ਵਿੱਚ ਹਜੇ ਮੈਜੋਰਿਟੀ ਨੂੰ ਇੱਕ ਸੀਟ ਹੋਰ ਚਾਹੀਦੀ ਆ। ਹੁਣ ਤੱਕ ਰਿਪਬਲਿਕਨਸ ਦੇ ਕੋਲ 217 ਹਾਊਸ ਆਫ ਰਿਪਰੈਜ਼ੈਂਟੇਟਿਵ ਪਹੁੰਚ ਚੁੱਕੇ ਆ, ਪਰ ਕੈਵਿਨ ਮਕਾਰਥੀ ਨੂੰ ਰਿਪਬਲਿਕਨ ਪਾਰਟੀ ਦੇ ਇੱਕ ਹੋਰ ਕਾਂਗਰਸਮੈਨ ਨੇ ਜਿਹੜੀ ਆ ਟੱਕਰ ਦੇਣੀ ਚਾਹੀ ਸੀ ਵੀ ਮੈਂ ਜੋ ਹਾਊਸ ਸਪੀਕਰ ਬਣਨਾ ਚਾਹੁੰਦਾ ਆ। ਤੇ ਉਸ ਦੇ ਸੰਬੰਧ ਦੇ ਵਿੱਚ ਜਦੋਂ ਸੀਕ੍ਰੇਟ ਬੈਲਟ ਵੋਟ ਹੋਈ ਤੇ 188 ਕੈਬਨ ਮਕਾਰਥੀ ਨੂੰ ਮਿਲੀਆਂ ਕਾਂਗਰਸਮੈਨ ਨੂੰ, ਤੇ 31 ਜਿਹੜੀਆਂ ਆ ਉਹਨਾਂ ਦਾ ਓਪੋਨੈਂਟ ਸੀ ਉਸ ਨੂੰ ਮਿਲੀਆਂ ਹੈਗੀਆਂ, ਐਂਡੀ ਬਿਗਜ਼ ਨੂੰ, ਜੋ ਕਿ ਐਰੀਜ਼ੋਨਾ ਤੋਂ ਕਾਂਗਰਸਮੈਨ ਹੈਗੇ ਆ। ਸੋ ਜਦੋਂ ਹੀ ਹੁਣ ਇੱਕ ਸੀਟ ਇਹਨਾਂ ਨੂੰ ਹੋਰ ਮਿਲਦੀ ਹੈਗੀ ਆ, ਉਸ ਤੋਂ ਬਾਅਦ ਜੋ ਕੈਬਨ ਮਕਾਰਥੀ ਆ ਉਹ ਆਪਣਾ ਜਿਹੜਾ ਦਾਅਵਾ ਆ ਸਪੀਕਰ ਦੇ ਲਈ ਇਸ਼ੂ ਕਰ ਦੇਣਗੇ। ਤੇ ਫਿਰ ਜਦੋਂ ਨਵੀਂ ਕਾਂਗਰਸ ਉੱਥੇ ਵਾਈਟ ਹਾਊਸ ਦੇ ਵਿੱਚ ਬੈਠਦੀ ਆ, ਉਸ ਟਾਈਮ ਦੇ ਉੱਤੇ ਹਾਊਸ ਸਪੀਕਰ ਕੈਬਨ ਮਕਾਰਥੀ ਹੋਣਗੇ, ਬਸ਼ਰਤੇ ਕਿ ਉਹ ਇੱਕ ਸੀਟ ਜੋ ਆ ਆਪਣੀ ਹਾਊਸ ਦੇ ਵਿੱਚ ਜਿੱਤ ਜਾਣ। ਜੀ, ਉਧਰ ਸੈਨੇਟ ਦੇ ਵਿੱਚ ਵੀ ਮਾਈਨੋਰਿਟੀ ਲੀਡਰ ਨੂੰ ਲੈ ਕੇ ਉੱਥੇ ਕਹਿੰਦੇ ਵੀ ਮਿਚ ਮਕੋਨਲ ਦੇ ਉਲਟ ਇੱਕ ਨਵਾਂ ਫਰੰਟ ਜਿਹੜਾ ਉਹ ਤਿਆਰ ਹੋ ਗਿਆ। ਟੈਡ ਕਰੂਜ਼ ਨੇ ਕੱਲ ਆਪਣੇ ਪੋਡਕਾਸਟ ਦੇ ਵਿੱਚ ਇਸ ਹਾਰ ਦੇ ਲਈ ਮਿਚ ਮਕੋਨਲ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਆ ਉਹ ਠਹਿਰਾਇਆ। ਤੇ ਹੁਣ ਕਹਿੰਦੇ ਵੀ ਫਲੋਰੀਡਾ ਦੇ ਜਿਹੜੇ ਸੈਨੇਟਰ ਰਿਕ ਸਕਾਟ ਆ ਉਹ ਲੀਡਰਸ਼ਿਪ ਨੂੰ ਜਿਹੜਾ ਉਹ ਚੈਲੰਜ ਆ ਉਹ ਉਸ ਦੇ ਵਿੱਚ ਕਰ ਸਕਦੇ ਹੈਗੇ ਆ। 15 ਸਾਲ ਤੋਂ ਲਗਾਤਾਰ ਮਿਚ ਮਕੋਨਲ ਹਰਜੋਤ ਸਿੰਘ ਜੀ ਵੀ ਉੱਥੇ ਆਈਦਰ ਸਾਈਨੇਟ ਦੇ ਮੈਜੋਰਟੀ ਜਾਂ ਮਿਨੋਰਟੀ ਲੀਡਰ ਦੇ ਵਜੋਂ ਜੀਓਪੀ ਵੱਲੋਂ ਜਿਹੜੇ ਉਹ ਰਹੇ ਨੇ। ਕੰਟੱਕੀ ਤੋਂ ਇਹ ਜਿਹੜੇ ਰਿਪਬਲਿਕਨ ਆ ਇਹਨਾਂ ਨੇ ਇਹਨਾਂ ਦੇ ਉਲਟ ਹੁਣ ਜਿਹੜਾ ਰਿਕ ਸਕਾਟ ਆ ਉਹ ਜਿਹੜੇ ਉਹ ਚੈਲੰਜ ਕਰ ਸਕਦੇ ਆ। ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਵੀ ਮੈਂ ਵੈਲਕਮ ਕਰਦਾ ਹਾਂ ਕੰਟੈਸਟ ਨੂੰ, ਵੀ ਦੇਖਦੇ ਹਾਂ ਵੀ ਕੀ ਜਿਹੜੇ ਇਸ ਦੇ ਵਿੱਚ ਬਣਦਾ ਹੈਗਾ ਆ। ਇੱਧਰ ਜੀਓਪੀ ਦੀ ਜਿਹੜੀ ਆਪਣੀ ਮੀਟਿੰਗ ਦੇ ਵਿੱਚ ਕਹਿੰਦੇ ਵੀ ਟੈਡ ਕਰੂਜ਼ ਇਹ ਮਤਾ ਲਿਆਉਣ ਜਾ ਰਹੇ ਆ ਵੀ ਜਿੰਨੀ ਦੇਰ ਤੱਕ 6 ਦਸੰਬਰ ਵਾਲੀ ਜਿਹੜੀ ਰਨ ਆਫ ਇਲੈਕਸ਼ਨ ਜਾਰਜੀਆ ਦੀ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਸੈਨੇਟ ਦਾ ਜਿਹੜਾ ਲੀਡਰ ਆ ਜੀਓਪੀ ਦਾ ਉਹ ਨਾ ਚੁਣਿਆ ਜਾਵੇ, ਉਨੀ ਦੇਰ ਤੱਕ ਜਿਹੜੀ ਉਹ ਵੇਟ ਕੀਤੀ ਜਾਵੇ। ਸੋ ਇਹ ਹੁਣ ਦੇਖਦੇ ਹਾਂ ਵੀ ਰਿਪਬਲਿਕਨ ਪਾਰਟੀ ਦੀ ਆਪਣੀ ਜਿਹੜੀ ਇੰਟਰਾ ਜਿਹੜੀ ਬੈਟਲ ਇਸ ਟਾਈਮ ਚੱਲ ਰਹੀ ਆ ਵੀ ਲੀਡਰਸ਼ਿਪ ਦੇ ਵਿੱਚ ਕੌਣ ਜਾਵੇ, ਉਹ ਦੇਖਣ ਆਊਗੀ। ਹੁਣ ਤੋਂ ਉਧਰ ਮਾਰ-ਆ-ਲਾਗੋ ਦੇ ਵਿੱਚ ਵੀ ਅੱਜ ਤਿਆਰੀਆਂ ਚੱਲ ਰਹੀਆਂ ਆ। ਟਰੰਪ ਹੁਣੀ ਮੁੜ ਕੇ ਦੁਬਾਰਾ ਤੀਜੀ ਵਾਰੀ ਜਿਹੜੇ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਆਪਣਾ ਜਿਹੜਾ ਨਾਮ ਆ ਮੈਦਾਨ ਦੇ ਵਿੱਚ ਸੁੱਟ ਸਕਦੇ। ਇੱਕ ਵਾਰੀ ਬਣ ਚੁੱਕੇ ਆ, ਇੱਕ ਵਾਰੀ ਹਾਰ ਚੁੱਕੇ ਆ, ਤੇ ਅੱਜ ਕਹਿੰਦੇ ਵੀ ਸ਼ਾਇਦ ਉਹ ਐਲਾਨ ਜਿਹੜੇ ਆ ਫਲੋਰੀਡਾ ਤੋਂ ਮਾਰ-ਆ-ਲਾਗੋ ਤੋਂ ਕਰ ਸਕਦੇ ਆ। ਉਧਰ ਪੈਂਸ ਹੁਣਾਂ ਨੇ ਇੱਕ ਇੰਟਰਵਿਊ ਜਿਹੜੀ ਉਹ ਦਿੱਤੀ ਆ, ਉਸ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਮੈਂ ਬਹੁਤ ਗੁੱਸੇ 'ਚ ਸੀਗਾ ਜਦੋਂ 6 ਜਨਵਰੀ ਦਾ ਰਾਈਟ ਹੋਇਆ। ਕਹਿੰਦੇ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਨਿਸ਼ਾਨੇ ਦੇ ਉੱਤੇ ਰੱਖਿਆ ਸੀਗਾ, ਉਸ ਦੇ ਲਈ ਉਹ ਬਹੁਤ ਖਫਾ ਨੇ, ਉਹ ਬਹੁਤ ਐਂਗਰੀ ਸੀਗੇ। ਤੇ ਨਾਲ ਹੀ ਫਿਊਚਰ ਟਰੰਪ ਹੁਣਾਂ ਦੇ ਨੋਮੀਨੇਸ਼ਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਉਹ ਤਾਂ ਚਲੋ ਲੋਕਾਂ ਨੇ ਕਹਿੰਦੇ ਡਿਸਾਈਡ ਕਰਨਾ ਹੈ ਵੀ ਜਿਹੜਾ ਵੀ ਹੋਇਆ, ਪਰ ਅਸੀਂ ਬੈਟਰ ਚੋਇਸਿਸ ਜਿਹੜੇ ਆ ਫਿਊਚਰ ਦੇ ਵਿੱਚ ਲਿਆ ਸਕਦੇ ਹਾਂ। ਤੇ ਉਹਨਾਂ ਨੇ ਇਹ ਵੀ ਇੱਕ ਹਿਸਾਬ ਦੇ ਨਾਲ ਆਖਿਆ ਵੀ ਹੋ ਸਕਦਾ ਹੈ ਵੀ ਆਮੋ ਸਾਹਮਣਾ ਵੀ ਟਰੰਪ ਹੁਣਾਂ ਦਾ ਐਜ਼ ਏ ਕੈਂਡੀਡੇਟ ਨੋਮੀਨੀ ਤੇ ਪੈਂਸ ਹੁਣੀ ਵੀ ਆਮੋ ਸਾਹਮਣੇ ਜਿਹੜੇ ਹੋ ਸਕਦੇ ਆ ਜੀਓਪੀ ਦੇ ਇਸ ਅਗਲੀ ਲੜਾਈ ਦੇ ਲਈ।